बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। जी एन पंजाबी तफसर च ते अज फखर भाई ਨੂੰ मैं सवाल जवाब करांगा। स्पैशली फखर भाई है ਜਿਹੜਾ ਅੱਜਕੱਲ ਟੀਵੀ ਦੇ ਸ਼ੋਅ ਚੱਲ ਰਮਜ਼ਾਨ ਟ੍ਰਾਂਸਮਿਸ਼ਨ ਦੇ ਵਿੱਚ ਇਹਨਾਂ ਨੂੰ ਨਾ ਇਤਨਾ ਕੋਈ ਦੀਨ ਦਾ ਨॉलेज ਹੈ ਤੇ ਇਹ ਗੱਲਾਂ ਕਰਦੇ ਨੇ ਸਪੈਸ਼ਲੀ ਫਿਰਕਾਵਾਰੀ ਹੈ ਤੇ ਐਸਾ ਗੱਲਾਂ ਫੈਲਾਉਂਦੇ ਨੇ ਤੁਹਾਡਾ ਇਹਦੇ 'ਚ ਕੀ ਤਾਸੁਰ ਹੈ ਤੇ ਤਬਸਰਾ ਕੀ ਕਰੋਗੇ? अस्सलाम वालेकुम। ਜੀ ਵਾਹ वसीम भाई ਇਹਦੇ ਵਿੱਚ ਨਾ ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਨਾ ਜੀ ਉਹ ਇਹ ਕਿ ਆਵਾਮ ਜਾਇਲ ਹੈ। ਆਵਾਮ ਕੋਲ ਇਸ ਚੀਜ਼ ਦਾ ਨॉलेज ਨਹੀਂ। ਅਗਰ ਆਵਾਮ ਕੋਲ ਨॉलेज ਹੋਏ, ਅਕਲ ਹੋਏ, ਸ਼ਊਰ ਹੋਏ ਤਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਦੀਨ ਉਹ ਬੰਦਾ ਦੱਸ ਸਕਦਾ ਜਿਹੜਾ ਪੂਰਾ ਸਾਲ ਦੀਨ ਦੱਸਦਾ ਹੈ ਜਾਂ ਦੀਨ ਉਹ ਬੰਦਾ ਦੱਸ ਸਕਦਾ ਜਿਹੜਾ ਇੱਕ ਮਹੀਨਾ ਆ ਕੇ ਦੱਸਦਾ ਹੈ। ਬਿਲਕੁਲ ਸਾਰਾ ਸਾਲ ਇੱਕ ਕੰਜਰਖਾਨਾ ਕਰਦੇ ਨੇ, ਰਮਜ਼ਾਨ ਚ ਇਹਨਾਂ ਨੂੰ ਉਧਰੋਂ ਬੰਦ ਹੁੰਦਾ, ਸ਼ੈਤਾਨ ਪਈਦਾ, ਕੰਜਰਖਾਨਾ ਬੰਦ ਹੁੰਦਾ, ਰੋਟੀ ਬੰਦ ਹੁੰਦੀ ਤੇ ਇਹ ਇਧਰ ਦੀਨ ਵਾਲਾ ਆ ਜਾਂਦੇ ਨੇ। ਉਹ ਆ ਕੇ ਸਾਨੂੰ ਦੀਨ ਦੱਸ ਰਹੇ ਨੇ। ਇਹਦੇ ਵਿੱਚ ਨਕਾਮ ਕੌਣ ਹੈ? ਜਿਹੜੇ ਅਸੀਂ ਸੁਣ ਰਹੇ ਹਾਂ। ਬਿਲਕੁਲ ਔਰ ਸਾਡੀਆਂ ਮਾਵਾਂ ਭੈਣਾਂ ਬੜਾ ਖੁਸ਼ ਹੋ ਕੇ ਸੁਬਹ ਲਾਣਗੀਆਂ, ਇਹ ਫਿਜ਼ਾ ਲਈ ਬੜੀਆਂ ਚੰਗੀਆਂ ਗੱਲਾਂ ਕਰਦੀ, ਇਹ ਫਲਾਣੀ ਆਈ ਜੇ ਬੜੀਆਂ ਚੰਗੀਆਂ ਗੱਲਾਂ ਕਰਦੀ, ਬੜਾ ਦੀਨ ਦੱਸਦੀ ਹੈ। ਉਹ ਦੀਨ ਈਦ ਵਾਲੇ ਦਿਨ ਕਿੱਥੇ ਜਾਂਦਾ? ਬਿਲਕੁਲ ਉਸ ਤੋਂ ਬਾਅਦ ਪੂਰਾ ਰਮਜ਼ਾਨ ਜੇ ਉਹਨੇ ਦੀਨ ਦੱਸਿਆ ਤੇ ਈਦ ਵਾਲੇ ਦਿਨ ਦੀਨ ਕਿੱਥੇ ਜਾਂਦਾ? ਈਦ ਵਾਲੇ ਦਿਨ ਵੀ ਤਾਂ ਦੀਨ ਹੋਣਾ ਚਾਹੀਦਾ ਕਿ ਈਦ ਵਾਲੇ ਦਿਨ ਸਿਰੂ ਲਾ ਛੜੋ। ਹਰ ਰੋਜ਼ ਹੋਣਾ ਚਾਹੀਦਾ। ਈਦ ਵਾਲੇ ਦਿਨ ਦੱਸੋ, ਉਸ ਤੋਂ ਬਾਅਦ ਵੀ ਜਿਹੜਾ ਆਉਂਦੇ ਨੇ ਉਸ ਦਿਨ ਦੱਸੋ। ਰਾਈਟ ਆਫਟਰ ਰਮਜ਼ਾਨ। ਮੈਂ ਇੱਕ ਦਿਨ ਵੀ ਵਿੱਚ ਨਹੀਂ ਪੈ ਰਿਹਾ, ਮੈਂ ਉਹ ਗੱਲ ਕਰ ਰਿਹਾ ਕਿ ਈਦ ਵਾਲੇ ਦਿਨ ਉਹਨਾਂ ਹੀ ਬੀਬੀਆਂ ਦੇ ਕੱਪੜੇ ਵੇਖੋ, ਉਹਨਾਂ ਦੇ ਸਿਰ ਤੇ ਦੁਪੱਟਾ ਵੇਖੋ ਨਹੀਂ ਹੋਵੇਗਾ। ਔਰ ਉਹ ਦੀਨ ਕਿੱਧਰ ਗਿਆ? ਦੀਨ ਤੇ ਦੱਸਣਾ ਸੌਖਾ ਹੈ, ਅਮਲ ਕਰਨਾ ਜਿਹੜਾ ਉਹ ਕੰਮ ਹੈ। ਜੋ ਪੂਰਾ ਮਹੀਨਾ ਸਾਨੂੰ ਇਹ ਦੱਸਦੇ ਨੇ ਕਿ ਆ ਬੰਦਿਆਂ ਦਾ ਕੰਮ ਨਹੀਂ ਬਣਦਾ ਇਸ ਗੱਲ ਤੇ ਸੋਚਣਾ ਕਿ ਪੂਰਾ ਮਹੀਨਾ ਉਹ ਸਾਨੂੰ ਦੀਨ ਦੱਸਦੀ ਰਹੀ ਤੇ ਅੱਗੋਂ ਪਹਿਲੀ ਤਰੀਕ ਆਈ ਹੈ, ਅਗਲੇ ਮਹੀਨੇ ਦੀ ਈਦ ਆਈ ਹੈ ਤੇ ਉਹ ਦੀਨ ਖਤਮ ਹੋ ਗਿਆ। ਅਗਲੇ ਸਾਲ ਫੇਰ ਹੀ ਉਹਨਾਂ ਸ਼ੁਰੂ ਕਰ ਲੈਣਾ। ਅੱਗੇ ਸਿਰਫ ਈਦ ਤੋਂ ਹੁੰਦਾ ਸੀ, ਹੁਣ ਮੁਹਰਮ ਵਿੱਚ ਵੀ ਆ ਜਾਂਦੀਆਂ, ਕਿਉਂਕਿ 99% ਜਿਹੜੀਆਂ ਨੇ ਉਹ ਅਹਿਲੇ ਤਸ਼ੀਹ ਨੇ। ਅੱਛਾ ਅਹਿਲੇ ਤਸ਼ੀਹ ਤੇ ਮੈਨੂੰ ਅਫਸੋਸ ਹੈ ਕਿ ਉਹਨਾਂ ਨੂੰ ਇਸ ਚੀਜ਼ ਤੇ ਕੇਸ ਕਰਨਾ ਚਾਹੀਦਾ ਕਿ ਜਿੰਨੇ ਵੀ ਡਰਾਮਿਆਂ ਜਾਣਾ, ਸਿਰੋਂ ਦੁਪੱਟਾ ਲਾਣਾ, ਫਾਸ਼ੀ ਕਰਨੀ ਹੈ, ਉਹ ਅਹਿਲੇ ਤਸ਼ੀਹ ਹੋ ਜਾਂਦੀ ਹੈ। ਅੱਛਾ ਇਹ ਵੀ ਇੱਕ ਸਵਾਲ ਹੈ ਮੇਰਾ ਅਹਿਲੇ ਤਸ਼ੀਹ ਦੇ ਜਿਹੜੇ ਮੌਲਵੀ ਨੇ ਵੱਡੇ, ਉਹਨਾਂ ਦੇ ਕਿਆ ਤੁਹਾਨੂੰ ਇਸ ਚੀਜ਼ ਤੇ ਨੋਟਿਸ ਨਹੀਂ ਆਉਣਾ ਚਾਹੀਦਾ ਕਿ ਜਦੋਂ ਕੰਜਰਖਾਨਾ ਕਰਨਾ ਉਦੋਂ ਅਹਿਲੇ ਤਸ਼ੀਹ ਦਾ ਸਰਟੀਫਿਕੇਟ ਲੈ ਲੈਣਾ? ਇਹਦਾ ਮਤਲਬ ਕੀ ਹੈ ਕਿ ਜਿਹੜੇ ਵਹਾਬੀ ਨੇ ਜਾਂ ਸੁੰਨੀ ਨੇ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੇ। ਲੇਕਿਨ ਮੈਨੂੰ ਨਾਲ ਨਾਲ ਅਫਸੋਸ ਹੈ ਜਿਹੜੇ ਉਲਮਾ ਇਕਰਾਮ ਆ ਕੇ ਉਹਨਾਂ ਨਾਲ ਬੈਠੇ ਹੁੰਦੇ ਨੇ ਜੀ ਤੇ ਉੱਥੇ ਉਹਨਾਂ ਦਾ ਜਿਹੜਾ ਉਹ ਸਵਾਲੋ ਜਵਾਬ ਹੋ ਰਿਹਾ ਹੁੰਦਾ, ਉਹਨਾਂ ਤੇ ਅਫਸੋਸ ਹੈ ਕਿ ਤੁਸੀਂ ਆਲਮੇ ਦੀਨ ਹੋ ਔਰ ਤੁਸੀਂ ਆ ਕੇ ਕਿਹਦੇ ਨਾਲ ਗੁਫ਼ਤਗੂ ਕਰ ਰਹੇ ਹੋ ਜਿਹੜੀ 11 ਮਹੀਨੇ ਕੰਜਰਖਾਨਾ ਕਰਦੀ। ਮੇਰੀਆਂ ਗੱਲਾਂ ਥੋੜੀਆਂ ਸਖਤ ਨੇ, ਮਜ਼ਰਤ ਜਿਹਨੂੰ ਬੁਰੀਆਂ ਲੱਗਣ ਉਹ ਬੇਸ਼ੱਕ ਪਰ ਹੋ ਜਾਏ, ਚੇਂਜ ਕਰ ਲੈ। ਇਹਨਾਂ ਗੱਲਾਂ ਤੇ ਕੋਈ ਕੰਪਰੋਮਾਈਜ਼ ਨਹੀਂ। ਇਹ ਦੀਨ ਮੌਲਵੀਆਂ ਕੋਲ ਸਿੱਖੋ ਜਿਨ੍ਹਾਂ ਨੇ ਪੜ੍ਹਿਆ, ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਜਿਨ੍ਹਾਂ ਨੇ ਆਪਣੀ ਕੁਝ ਵੀ ਨਹੀਂ ਤੇ ਇੱਕ ਕੁਆਟਰ ਜ਼ਿੰਦਗੀ ਜਿਹੜੀ ਹੈ ਉਹ ਦੀਨ ਸਿੱਖਣ ਤੇ ਲਾਈ ਹੈ। ਬਿਲਕੁਲ ਫਿਰ ਇਹ ਦੀਨ ਜਿਹੜਾ ਟਿਕਟਾਕ ਤੇ ਸ਼ਾਰਟਸ ਤੇ ਵੇਖਦੇ ਹੋ ਉਹ ਦੀਨ ਨਹੀਂ ਜੇ, ਸਾਨੂੰ ਗੁੰਮਰਾਹ ਕੀਤਾ ਜਾ ਰਿਹਾ। ਸਹੀ ਗੱਲ ਹੈ। ਦੀਨ ਅੱਗੇ ਸਾਡੇ ਕੋਲ ਕੋਈ ਨਹੀਂ, ਕਿਉਂਕਿ ਅਸੀਂ ਬਾਏ ਬਰਥ ਮੁਸਲਮਾਨ ਹਾਂ। ਐਗਜ਼ੈਕਟਲੀ ਅਸੀਂ ਮੁਸਲਮਾਨ ਹੋਏ ਨਹੀਂ। ਸਾਡਾ ਜਿਹੜਾ ਖਿੱਤਾ ਹੈ ਨਾ ਉਹ ਪਹਿਲੇ ਕੀ ਸੀ? ਹਿੰਦੁਸਤਾਨ। ਅਸੀਂ ਮੁਸਲਮਾਨ ਹੋਏ ਆ, ਸਾਨੂੰ ਤੇ ਆ ਕੇ ਦੁਆਵਾਂ ਦੇਣੀਆਂ ਚਾਹੀਦੀਆਂ ਨੇ ਕਿ ਜਿਹੜੇ ਬਜ਼ੁਰਗ ਦੀਨ ਆਏ, ਜਿਹੜੇ ਔਲਿਆ ਇਕਰਾਮ ਆਏ, ਜਿਨ੍ਹਾਂ ਨੇ ਆ ਕੇ ਸਾਨੂੰ ਮੁਸਲਮਾਨ ਕੀਤਾ, ਸਾਨੂੰ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਸਾਡੇ ਵਡੇਰੇ ਮੁਸਲਮਾਨ ਹੋਏ ਤੇ ਅਸੀਂ ਪਹਿਲਾਂ ਮੁਸਲਮਾਨ ਹੋ ਗਏ, ਵਰਨਾ ਕੋਈ ਕੰਮ
ਪਾਕਿਸਤਾਨ ਦੇ ਵਿੱਚ ਮਨ ਦੱਸ ਦਿਓ ਕਿ ਇਹ ਇਸਲਾਮ ਦੇ ਮੁਤਾਬਕ ਹੋ ਰਿਹਾ, ਉਹ ਤਾਂ ਪੂਰੀ ਦੁਨੀਆ ਤੇ ਹੀ ਨਹੀਂ ਰਿਹਾ। ਸਹੀ ਗੱਲ ਹੈ। ਲੇਕਿਨ ਪਾਕਿਸਤਾਨ ਦੇ ਵਿੱਚ ਤਾਂ ਬਿਲਕੁਲ ਹੀ ਦੁਨੀਆ ਲੈਣ ਤੋਂ ਲੈ ਗਈ ਹੈ। ਪਰ ਹਾਲਾਂਕਿ ਪਾਕਿਸਤਾਨ ਵਾਹਿਦ ਮੁਲਕ ਹੈ ਜਿਹੜਾ ਇਸਲਾਮ ਤੇ ਬਣਿਆ, ਇਸਲਾਮ ਬਣਿਆ, ਤੇ ਉਹਦੇ ਚ ਇਸਲਾਮ ਇਸਲਾਮ ਕਿਤੇ ਉੱਥੇ ਬਹੁਤ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ। ਇੱਕ ਟਾਪ ਤੋਂ ਲੈ ਕੇ ਤੇ ਥੱਲੇ ਤੱਕ ਕੋਈ ਬੰਦਾ ਇਸਲਾਮ ਤੇ ਚੱਲਦਾ ਤੇ ਦੱਸੋ। ਬਹੁਤ ਕੋਈ ਨਹੀਂ ਨਜ਼ਰ ਆਇਆ। ਇਸਲਾਮ ਤੇ ਉਹ ਬੰਦਾ ਚੱਲ ਰਿਹਾ ਜਿਹਦਾ ਹੱਥ ਨਹੀਂ ਜੇ ਪੈਂਦਾ। ਬਾਕੀ ਕੋਈ ਬੰਦਾ ਦੀਨ ਤੇ ਨਹੀਂ ਚੱਲ ਰਿਹਾ। ਦੀਨ ਸਿੱਖਣਾ ਤੇ ਆਲਮੇ ਦੀਨ ਕੋਲ ਜਾਓ, ਜੇ ਡਾਂਸ ਸਿੱਖਣਾ ਤੇ ਫਿਰ ਇਹ ਜਿਹੜੀਆਂ ਡਰਾਮੇਬਾਜ਼ ਮਹੀਨਾ ਲਾਉਂਦੀਆਂ ਨੇ ਇਹਨਾਂ ਕੋਲ ਸਿੱਖੋ। ਤੇ ਖੁਦ ਕਿਉਂ ਨਾ ਕੁਰਾਨ ਪਾਕ ਤਰਜਮਾ ਤਫਸੀਰ ਨਾ ਪੜੋ, ਹਦੀਸ ਮੁਬਾਰਕ ਪੜੋ, ਕਿਉਂਕਿ ਜਿਹੜਾ ਮੈਨੂੰ ਨਜ਼ਰ ਆ ਰਿਹਾ ਇਸ ਦੌਰ ਦੇ ਵਿੱਚ ਵੇਖਦਾ ਜਾਂ ਸੁਣਦਾ ਲੋਕਾਂ ਕੋਲੋਂ, ਕੁਰਾਨ ਪਾਕ ਤੋਂ ਬਹੁਤ ਦੂਰ ਅਸੀਂ ਸਾਰੇ ਮੁਸਲਮਾਨ ਜਾ ਚੁੱਕੇ ਹਾਂ। ਸਰ ਜਿਸ ਕੁਰਾਨ ਵਿੱਚ ਕੁਰਾਨ ਪਾਕ ਪਾਕ ਕਰਦੇ ਆ ਨਾ, ਸਪੈਸ਼ਲੀ ਫਿਰਕਾ ਵਾਰੀਅਤ ਤੋਂ, ਪੁਰਾਣੇ ਪਾਕ ਉਹ ਜਿਹੜਾ ਤੁਸੀਂ ਸਾਰੇ ਫਿਰਕਾ ਵਾਰੀਅਤ ਚ ਵੱਟ ਗਏ ਹੋ। ਸਰ ਫਿਰਕਾ ਵਾਰੀਅਤ ਜਿਹੜੀ ਹੈ ਨਾ, ਜੀ ਜਨਾਬ। ਦੇਖੋ ਇਹਦੇ ਤੇ ਵੀ ਮੈਂ ਗੱਲ ਕਰਾਂ। ਫਿਰਕਾ ਵਾਰੀਅਤ ਇਹ ਕਿ ਅਸੀਂ ਇੱਕ ਅੱਲਾਹ ਨੂੰ ਮੰਨਣ ਵਾਲੇ ਹਾਂ, ਜੀ ਸਰ। ਇੱਕ ਨਬੀ ਨੂੰ ਮੰਨਣ ਵਾਲੇ ਹਾਂ, ਆਖਰੀ ਨਬੀ ਸੱਲੱਲਾਹੁ ਅਲੈहि ਸੱਲੱਲਾਹੁ ਅਲੈहि ਵਸੱਲਮ। ਸਾਰਿਆਂ ਦਾ ਈਮਾਨ ਹੈ ਜੀ ਜੋ ਆਖਰੀ ਨਬੀ ਹੈ, ਜੀ ਉਸ ਤੋਂ ਬਾਅਦ ਕੋਈ ਨਬੀ ਨਹੀਂ। ਜੀ ਸ਼ੀਆ, ਸੁन्नी, ਵਾਬੀ ਸਾਰੇ। ਜੀ। ਫਿਰ ਅਸੀਂ ਚਾਰ ਇਮਾਮ ਨੇ ਉਹਨਾਂ ਨੂੰ ਮੰਨਦੇ ਹਾਂ। ਜੀ ਉਹਨਾਂ ਵਿੱਚੋਂ ਤੁਸੀਂ ਕਿਸੇ ਵੀ ਇੱਕ ਇਮਾਮ ਨੂੰ ਫਾਲੋ ਕਰਦੇ ਹੋ ਤਾਂ ਤੁਸੀਂ ਗਲਤ ਨਹੀਂ। ਮੌਲਵੀਆਂ ਨੇ, ਸੋ ਕਾਲਡ ਮੌਲਵੀਆਂ, ਮੈਂ ਜਿਹੜੇ ਸਹੀ ਨੇ ਉਹਨਾਂ ਨੂੰ ਗਲਤ ਨਹੀਂ ਕਹਿੰਦਾ। ਉਹਨਾਂ ਨੇ ਆਪਣੀ ਦਿਹਾੜੀ ਲਾਉਣ ਵਾਸਤੇ, ਆਪਣੀ ਰੋਟੀ ਬਣਾਉਣ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਵਿੱਚ ਪਾਇਆ। ਔਰ ਇਹਦੇ ਪਿੱਛੇ ਜਿਹੜਾ ਤੁਸੀਂ ਜਦੋਂ ਹਿਸਟਰੀ ਪੜ੍ਹੋਗੇ, ਮੈਂ ਇਸ ਟਾਈਮ ਤੁਹਾਨੂੰ ਦਿਖਾ ਤੇ ਨਹੀਂ ਸਕਦਾ, ਲੇਕਿਨ ਮੈਂ ਤਕਰੀਰ ਸੁਣੀ ਹੈ ਯੂਰਪ ਦੀ ਅਸੈਂਬਲੀ ਵਿੱਚ। ਜਦੋਂ ਗੋਰਾ ਗਿਆ ਤੇ ਜਾਣ ਤੋਂ ਪਹਿਲੇ ਉਹਨਾਂ ਨੇ ਤਕਰੀਰ ਕੀਤੀ ਕਿ ਇਹਨਾਂ ਨੂੰ ਇਸ ਸਿਸਟਮ ਦੇ ਵਿੱਚ ਪਾ ਦਿਓ। ਬਿਲਕੁਲ ਉਸ ਸਿਸਟਮ ਦੇ ਵਿੱਚ ਸਾਨੂੰ ਪਾਇਆ ਗਿਆ ਔਰ ਸਾਡੇ ਤਬਾਹੀ ਲੈ ਗਈ। ਸਹੀ ਗੱਲ ਹੈ। ਸ਼ੀਆ ਕਾਫਰ, ਸੁन्नी ਕਾਫਰ, ਵਾਬੀ ਕਾਫਰ, ਕੋਈ ਕਾਫਰ ਨਹੀਂ। ਸਹੀ ਗੱਲ ਹੈ। ਇਹ ਸਾਨੂੰ ਸਿਰਫ ਇਹਨਾਂ ਨੇ ਆਪਣੀ ਦਾਲ ਰੋਟੀ ਚਲਾਉਣ ਵਾਸਤੇ, ਦਾਲ ਰੋਟੀ ਚਲਾਉਣ ਵਾਸਤੇ ਬਣਾਇਆ ਜੀ। ਹੁਣ ਜਿਹੜਾ ਬੰਦਾ ਕਹਿੰਦਾ ਕਿ ਫਜ਼ਲ ਰਹਿਮਾਨ ਜਿਹੜਾ ਉਹ ਆਲਮ ਹੈ, ਮੈਂ ਤਾਂ ਨਹੀਂ ਮੰਨਦਾ। ਜਿਹੜਾ ਬੰਦਾ, ਉਹ ਮੈਂ ਅਗਰ ਗਲਤ ਹੋਇਆ ਤਾਂ ਮਾਫ ਕਰਨਾ, ਆਪ ਸੱਲੱਲਾਹੁ ਅਲੈहि ਵਸੱਲਮ ਕੋਲ ਇੱਕ ਬੰਦਾ ਆਇਆ, ਉਹਨੇ ਕਿਹਾ ਜੀ ਯਾਰ ਨਮਾਜ਼ ਪੜ੍ਹਾ ਲਓ ਤੇ ਜਾਂ ਕੋਈ ਵੀ ਇੱਕ ਕੰਮ ਜਿਹੜਾ ਉਹ ਮਨ ਦੱਸ ਦਿਓ ਉਹ ਮੈਂ ਕਰ ਲੈਣਾ। ਉਹਨਾਂ ਕਿਹਾ ਜੀ ਤੂੰ ਝੂਠ ਨਹੀਂ ਬੋਲਣਾ, ਝੂਠ ਨਹੀਂ ਬੋਲਣਾ। ਇਤਨੀ ਵੱਡਾ ਇਹ ਜਿਹੜਾ ਜੁਰਮ ਹੈ। ਸਹੀ ਗੱਲ ਹੈ। ਔਰ ਸਾਡੀ ਬੇਸ ਕਿੱਥੋਂ ਸ਼ੁਰੂ ਹੁੰਦੀ ਹੈ? ਝੂਠ ਤੋਂ। ਆਲਮੇ ਦੀਨ ਹੈ ਜਿਹੜਾ, ਉਹ ਵੀ ਕਿਸੇ ਮਕਸਦ ਨੂੰ ਚੱਲ ਰਿਹਾ। ਅਸੀਂ ਬੱਚਾ ਆਪੂ ਘਰ ਬੈਠੇ ਹੁੰਦੇ ਤੇ ਬੱਚੇ ਨੂੰ ਕਹਿੰਦੇ ਜਾਈ ਯਾਰ ਬਾਹਰ ਵੇਖੀ ਕੌਣ ਹੈ ਜੋ ਆਇਆ, ਤੇ ਮੇਰਾ ਪੁੱਛੇ ਤੇ ਆਖੀ ਕੋਈ ਨਹੀਂ ਕਹਾ। ਸਹੀ ਗੱਲ ਹੈ। ਅਸੀਂ ਉੱਥੋਂ ਬੱਚੇ ਨੂੰ ਆਪੂ ਝੂਠ ਤੇ ਲਾ ਰਹੇ ਹਾਂ। ਸਹੀ ਗੱਲ ਹੈ। ਝੂਠ ਤੁਹਾਨੂੰ ਕਿਹੜਾ ਬੰਦਾ ਜਿਹੜਾ ਨਹੀਂ ਬੋਲ ਰਿਹਾ? ਹਰ ਬੰਦੇ ਨੇ ਇੱਕ ਦੂਜੇ ਨੂੰ ਦਾ ਲਾਇਆ। ਕੁਰਾਨ ਪਾਕ ਪੜੋ, ਤਰਜਮਾ ਪੜੋ, ਉਹਨੂੰ ਫਾਲੋ ਕਰੋ। ਉਹਦੇ ਵਿੱਚੋਂ ਮੈਨੂੰ ਦੱਸੋ ਕਿ ਕਿੱਥੇ ਲਿਖਿਆ ਸ਼ੀਆ ਕਾਫਰ ਤੇ ਵਾਬੀ ਕਾਫਰ ਤੇ ਸੁन्नी ਕਾਫਰ? ਬਿਲਕੁਲ ਨਹੀਂ ਲਿਖਿਆ। ਅਹਿਲੇ ਤਸ਼ੀਹ ਨੇ ਜਿਹੜੇ ਉੱਤੇ ਬੰਦੇ ਨੇ, ਜਿਹੜੇ ਉਹਨਾਂ ਦੇ ਇਮਾਮ ਨੇ, ਉਹਨਾਂ ਨੂੰ ਤੁਸੀਂ ਪੜੋ, ਉਹਨਾਂ ਦੀਆਂ ਸੁਣੋ। ਕਿਸੇ ਪਾਸੇ ਕੋਈ ਫਿਰਕਾ ਵਾਰੀਅਤ ਨਹੀਂ। ਜਿਹੜੇ ਆਪਣੇ ਨਾ ਚਾਰ ਦਿਹਾੜੇ ਦੇ ਉਹ ਬਰਸਾਤੀ ਮੈਂਡਕ, ਜਿਹੜੇ ਆ ਕੇ ਉਹਨਾਂ ਦੀ ਗੱਲ ਦੀ ਸਮਝ ਇੱਕ ਦੀ ਨਹੀਂ ਆਉਂਦੀ, ਹਾਏ ਹਾਏ ਦੀ ਸਮਝ ਆਉਂਦੀ ਹੈ। ਜਿਨ੍ਹਾਂ ਨੂੰ ਅੱਲਾਹ ਵੱਲੋਂ ਕੋਈ ਬਦਦੁਆ ਹੈ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਹਾਏ ਹਾਏ ਕਰਦਿਆਂ ਮਰ ਜਾਣਾ, ਉਹ ਦੁਨੀਆ ਨੂੰ ਵੀ ਗੁੰਮਰਾਹ ਕਰ ਰਹੇ ਨੇ ਆਪਣੀ ਰੋਟੀ ਵਾਸਤੇ। ਉਹਨਾਂ ਨੇ ਉਹ ਮਹੀਨਾ 10 ਦਿਹਾੜੇ ਲਾਣੇ ਨੇ, ਸਾਲ ਬਹਿ ਕੇ ਇੰਜੋਏ ਕਰਨਾ। ਉਹਨਾਂ ਨੂੰ ਕੋਈ ਪਰਵਾਹ ਨਹੀਂ ਕੌਣ ਕੀ ਕਰ ਰਿਹਾ। ਆਵਾਮ ਇਤਨੀ ਜਾਹਿਲ ਹੈ ਕਿ ਉਹਨਾਂ ਦੇ ਮਗਰ ਟੁਰ ਰਹੀ ਹੈ। ਇਸੇ ਤਰ੍ਹਾਂ ਹੀ ਸਾਡੇ ਭਾਬੀ ਨੇ, ਭਰਾ ਨੇ ਸਾਡੇ,
ਉਹ ਵੀ ਲੈਣ ਤੋਂ ਲੱਥੇ ਨੇ, ਚੰਦ ਬੰਦਿਆਂ ਦੇ ਮਗਰ ਲੱਗੇ ਨੇ। ਉਹ ਮੈਂ ਸਾਡੇ ਸ਼ਹਿਰ ਦੇ ਨੇ, ਹੱਕ ਨਵਾਜ਼ ਚੰਗਵੀ ਸਾਹਿਬ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ। ਆਮੀਨ ਗਲਤੀਆਂ ਕੁਤਾਹੀਆਂ ਇਨਸਾਨ ਕੋਲ ਹੁੰਦੀਆਂ ਨੇ। ਜੀ। ਉਹ ਕੀ ਕਰਦੇ ਸੀ? ਕਿੱਥੋਂ ਆਇਆ ਹੱਕ ਨਵਾਜ਼ ਚੰਗਵੀ? ਕਿਸੇ ਬੰਦੇ ਨੂੰ ਪਤਾ? ਉਹ ਮਦਰਸੇ 'ਚ ਪੜ੍ਹਦੇ, ਠੀਕ ਹੈ ਬੱਸਾਂ ਦੇ ਵਿੱਚ ਉਹ ਟਾਫੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ। ਅੱਗੇ ਬੱਸਾਂ ਦੇ ਵਿੱਚ ਉਹ ਜੀ ਵੇਚਦੇ, ਜੀ ਜੀ ਉੱਥੋਂ ਕੋਈ ਬੰਦਾ ਉਹਨਾਂ ਨੂੰ ਲੈ ਗਿਆ, ਫਿਰ ਜਾ ਕੇ ਉਹਨਾਂ ਨੇ ਉਹਨੂੰ ਬਣਾਇਆ ਹੱਕ ਨਵਾਜ਼ ਜੰਗਵੀ। ਉਹਨਾਂ ਦੀਆਂ ਤਕਰੀਰਾਂ ਸੁਣ ਲਓ ਨਾ, ਜਿਹੜਾ ਵੀ ਬੰਦਾ ਸੁਣ ਲੇ ਉਹਦਾ ਦਿਲ ਕਰਦਾ ਮੈਂ ਸਾਰੇ ਸ਼ੀਏ ਮਾਰ ਛੱਡਾਂ। ਅਸਤਗਫਿਰullah। ਇਹ ਉਹਨਾਂ ਦੀਆਂ ਤਕਰੀਰਾਂ ਨੇ। ਸਾਡੇ ਸੁੰਨੀ ਨੇ ਤੇ ਇਹ ਐਸੇ ਗਾਉ ਮਾਤਾ ਨੇ, ਇਹਨਾਂ ਦਾ ਇੱਕੋ ਹੀ ਕੰਮ ਹੈ, ਖਤਮ ਦਵਾਈ ਆਓ, ਨਮਾਜ਼ਾਂ ਰਹਿਣ ਦਿਓ। ਕੋਈ ਵੀ ਮੌਲਵੀ ਕਿਸੇ ਵੀ ਫਿਰਕੇ ਦਾ ਜਿਹੜਾ ਉਹ ਸਹੀ ਗੱਲ ਨਹੀਂ ਦੱਸ ਰਿਹਾ। ਕੁਰਾਨ ਪਾਕ ਤਰਜਮੇ ਨਾਲ ਅਸੀਂ ਨਹੀਂ ਪੜ੍ਹਦੇ ਹੀ ਨਹੀਂ ਹੁੰਦੇ, ਹੁਣ ਤਾਂ ਪੜ੍ਹਦੇ ਹੀ ਨਹੀਂ, ਕਹਾਣੀ ਮੁੱਕੀ ਹੈ। ਸਹੀ ਗੱਲ ਹੈ, ਕਿਉਂਕਿ ਜਿਹੜਾ ਪੜ੍ਹੇ ਉਹ ਅਮਲ ਵੀ ਕਰੇ। ਬਿਲਕੁਲ ਅਮਲ ਜ਼ਰੂਰੀ ਹੈ, ਅਮਲ ਕੋਈ ਨਹੀਂ। ਇਹ ਤਰਜਮਾ ਤਫਸੀਰ ਨਾਲ ਸਮਝੋ, ਉਹਦੇ ਤੇ ਅਮਲ ਕਰੋ, ਔਰ ਆਪਣਾ ਆਪਣਾ ਜ਼ਿੰਮੇਦਾਰ ਬਣੋ। ਕੁਰਾਨ ਪਾਕ ਪੜ੍ਹੋ, ਤਰਜਮੇ ਨਾਲ ਪੜ੍ਹੋ ਔਰ ਉਹਦੇ ਤੇ ਅਮਲ ਕਰੋ। ਜੀ ਅਮਲ ਜ਼ਰੂਰੀ ਹੈ। ਸਹੀ ਗੱਲ ਹੈ, ਤੁਹਾਡੀ ਨੀਅਤ ਵੇਖੀ ਜਾਣੀ ਹੈ, ਤੁਹਾਡੇ ਅਮਾਲ ਵੇਖੇ ਜਾਣੇ ਨੇ। ਬਿਲਕੁਲ। ਔਰ ਤੁਸੀਂ ਆਪਣੇ ਜ਼ਿੰਮੇਦਾਰ ਹੋ, ਮੈਂ ਆਪਣਾ ਉਹ ਫਲਾਣਾ ਜਾਂ ਕਿਸੇ ਦੂਸਰੇ ਨੂੰ ਕੋਈ ਗੱਲ ਤੋਂ ਵੀ ਆਪਣੇ ਆਪ ਨੂੰ ਠੀਕ ਕਰੋ। ਕੋਈ ਹੱਥ ਛੱਡ ਕੇ ਪੜ੍ਹਦਾ ਤੂੰ ਪੜ੍ਹਦੇ ਰਿਹਾ ਨਾ, ਬਿਲਕੁਲ ਮੇਰੇ ਤੋਂ ਬਿਹਤਰ ਉਹ ਪੜ੍ਹ ਰਿਹਾ। ਬਿਲਕੁਲ ਕੋਈ ਹੱਥ ਇੱਥੇ ਬੰਨਦਾ ਤੇ ਉਹ ਪੜ੍ਹਦੇ ਰਿਹਾ ਨਾ ਯਾਰ। ਬਿਲਕੁਲ ਤੁਸੀਂ ਵੀ ਪੜ੍ਹੋ, ਬਜਾਏ ਇਹਦੇ ਕਿ ਤੁਸੀਂ ਆਖੋ ਫਲਾਣਾ ਕਾਫਰ ਜਾਂ ਫਲਾਣਾ ਕਾਫਰ। ਜਿਹਨੇ ਅੱਲਾਹ ਪਾਕ ਨੂੰ ਹਰ ਚੀਜ਼ ਦਾ ਪਤਾ ਹੈ, ਹਿਸਾਬ ਅੱਲਾਹ ਤਾਲਾ ਨੇ ਲੈਣਾ ਜੀ ਸਰ, ਉਹ ਕਿਸੇ ਬੰਦੇ ਨੇ ਨਹੀਂ ਲੈਣਾ। ਤੁਸੀਂ ਉਹਨੂੰ ਕਾਫਰ ਆਖਣਾ ਉਹ ਬਿਹਤਰ ਹੈ ਆਪਣੀ ਨਮਾਜ਼ ਪੜ੍ਹੋ। ਜੀ ਅੱਲਾਹ ਮਾਫੀ, ਕਿਸੇ ਮੁਸਲਮਾਨ ਨੂੰ ਕਾਫਰ ਕਹਿਣਾ ਤਾਂ ਬਹੁਤ ਬੜਾ ਗੁਨਾਹ ਔਰ ਜੁਰਮ। ਤੁਸੀਂ ਆਪਣਾ ਜਿਹੜਾ ਹਿਸਾਬ ਦੇਣਾ, ਤੁਸੀਂ ਆਪਣਾ ਬੰਦੇ ਦਾ ਨਹੀਂ ਦੇਣਾ। ਬਿਲਕੁਲ ਤੁਸੀਂ ਆਪਣਾ ਹਿਸਾਬ ਦੇਣਾ, ਮੈਂ ਆਪਣਾ ਦੇਣਾ। ਜੀ ਸਰ। ਤੇ ਫਿਰਕਾ ਵਰੀਅਤ ਚੋਂ ਨਿਕਲੋ, ਇਨਸਾਨ ਬਣੋ। ਤੁਸੀਂ ਇਹ ਜਿਤਨੀਆਂ ਐਪਸ ਚੱਲਦੀਆਂ ਨੇ ਨਾ, ਇਸਲਾਮੀ ਐਪ, ਇਸਲਾਮੀ ਐਪ, ਜੀ ਜੀ ਇਹ ਸਾਰੀਆਂ ਬੰਦਾ ਯੂਰਪ ਤੋਂ ਕੰਟਰੋਲ ਕਰ ਰਿਹਾ, ਗੋਰਾ। ਬਿਲਕੁਲ, ਉਹ ਪੈਸਾ ਕਮਾ ਰਿਹਾ। ਕੋਈ ਸ਼ੱਕ ਨਹੀਂ। ਉਹ ਤੋਂ ਕੀ ਲੱਗੇ ਤੁਸੀਂ ਅਜ਼ਾਨ ਜਿਹੜਾ ਉਹ 10 ਮਿੰਟ ਪਹਿਲੇ ਹੁੰਦੀ ਹੈ, ਘੰਟਾ ਪਹਿਲੇ ਹੁੰਦੀ, ਰੋਜ਼ਾ ਇੱਕ ਦਿਨ ਪਹਿਲੇ ਹੁੰਦਾ ਜਾਂ ਬਾਅਦ ਚ ਹੁੰਦਾ। ਬਿਲਕੁਲ ਸਾਡੇ ਲੋਕ ਜਿਹੜਾ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਚੱਲ ਕੀ ਰਿਹਾ ਦੁਨੀਆ ਦੇ। ਅਸਲ 'ਚ ਤੁਹਾਨੂੰ ਦੀਨ ਤੋਂ ਹਟਾ ਕੇ ਤੇ ਫਿਰਕਾ ਵਰੀਅਤ ਚ ਪਾਇਆ ਗਿਆ, ਤੇ ਹੁਣ ਤੁਹਾਨੂੰ ਜਦੋਂ ਦਾ ਇੰਟਰਨੈਟ ਆਇਆ ਤੁਹਾਨੂੰ ਦੀਨ ਤੋਂ ਹੀ ਲਾਇਆ ਜਾ ਰਿਹਾ, ਹਦੀਸਾਂ ਗਲਤ ਕੋਟ ਕੀਤੀਆਂ ਜਾ ਰਹੀਆਂ, ਔਰ ਅਸੀਂ ਉਹ ਸੁਣ ਕੇ ਤੇ ਅਸੀਂ ਕਹਿੰਦੇ ਹਾਂ ਇਹ ਤਾਂ ਚੀਜ਼ ਹੀ ਬੜੀ ਹੈ। ਇਸ ਵਾਸਤੇ ਅੱਲਾ ਹੀ ਹਾਫਿਜ਼ ਹੈ ਸਾਡਾ। ਜੀ ਨਹੀਂ ਤਾਂ ਬੈਸਟ ਹੈ ਜੀ, ਆਪਣਾ ਕੁਰਾਨ ਪਾਕ ਖੁਦ ਤਰਜਮੇ ਨਾਲ ਪੜੋ, ਅੱਲਾ ਨੂੰ ਦੁਆ ਮੰਗੋ ਕਿ ਯਾ ਅੱਲਾ मेरे इल्म जो इजाफा फरमा और मैनू सीधे रखने चला। खुद तर्जमा और तफसीर नाल पढ़ो, हदीस मुबारक खुद पढ़ो, समझने की कोशिश करो। फिर किसी उलमा कराम को जाके तुसी क्रॉस क्वेश्चन कर सकते हो, क्योंकि जो दसन वाला पता नहीं उन्हें की पढ़ा तो किस तरह का वो तर्जमा है, वो की दिमाग च आया है, तुहानू समझाने की कोशिश कर रहे हैं। नहीं तुसी कुरान पाक अगे रखो ना, तर्जमे वाला तुसी पढ़ोगे तो देखोगे ना। तुसी पढ़ो, पढ़ के अगर कोई मौलवी गलत गल करदा तो सामने रखो, बिल्कुल उन्हें एक्सप्लेन करोगे सारा। देखो ए दसना की लिखिया की दस रहा मैं जी। ते कोई ना, असल जो पाकिस्तान की ये बदकिस्मती है, पाकिस्तान बना है तो सिर्फ 5% अवाम उर्दू बोलती सी, ठीक है ना जी। उस वक्त जे अरबी करती जाती ते मे भी 50-60% समझ जाते अरबी, ज्यादा समझ जाते, सब जल्दी समझ जाएंगे। ते फिर ਉਹਦੇ ਅਮਲ ਹੁੰਦਾ। ਹੁਣ ਤੁਹਾਨੂੰ ਤਰਜਮਾ ਵੀ ਜੋ ਕਰਕੇ ਦਿੱਤਾ ਜਾ ਰਿਹਾ, ਸਮਝ ਆ ਰਹੀ, ਉਹ ਪਤਾ ਨਹੀਂ ਆਪਣੀ ਮਰਜ਼ੀ ਨਾਲ ਯਾਰ ਬੰਦਾ ਤਰਜਮਾ ਕਰਦਾ ਹੈ, ਕਿਉਂਕਿ ਅੱਲਾਹ ਦਾ ਵਾਅਦਾ ਹੈ ਕਿ ਕੁਰਾਨ ਪਾਕ ਦਾ ਹਰਫ ਬਦਲੀ ਨਹੀਂ ਹੋਏਗਾ। ਤਰਜਮੇ ਦੇ ਵਿੱਚ ਕਿਧਰ ਗੱਲ ਲੈ ਜਾਂਦੇ, ਇਹ ਤਾਂ ਹੁਣ ਅਗਲੇ ਦੀ ਹੈ ਨਾ ਕਿ ਕਿਸ ਤਰ੍ਹਾਂ ਐਕਸਪਲੇਨ ਤੁਹਾਨੂੰ ਕਰ ਰਹੇ, ਕਿਉਂਕਿ ਨਾ ਅਰਬੀ ਤੁਹਾਡੀ ਜ਼ਬਾਨ ਨੇ ਮੇਰੀ ਹੈ, ਔਰ ਅੱਜ ਕੱਲ ਦੇ ਈਵਨ ਜਿਹੜੇ ਅਰਬੀ ਨੇ ਉਹ ਵੀ ਉਹ ਕੁਰਾਨ ਪਾਕ ਦੀ ਅਰਬੀ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ। ठीक है जी, मेहरबानी तुसी पंजाबी तफसीर साडे नाल सो, ते प्लीज लाइक शेयर एंड सब्सक्राइब।
ਤੇ ਅਗਲੇ ਵਲੌਗ 'ਚ ਮਿਲਦੇ ਹਾਂ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼ ਜੀ।